वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਦੁਨੀਆ ਭਰ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਤੇ ਖਾਸ ਤੌਰ ਤੇ ਨਾਰਥ ਅਮਰੀਕਾ ਦੇ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਤੇ ਨਾਲ ਹੀ ਜਿੱਥੇ ਸਵਾਗਤ ਕਰਦਾ ਅੱਜ ਜਿਹੜਾ ਇਹ ਗੁਫ਼ਤਗੂ ਪ੍ਰੋਗਰਾਮ ਹੈ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਆ। व्यूअर्स ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਹਿੰਦੀ ਦਿਵਸ ਦੇ ਮੌਕੇ ਤੇ ਇੱਕ ਕਮੈਂਟ ਜਿਹੜਾ ਅਮਿਤ ਸ਼ਾਹ ਵੱਲੋਂ ਦਿੱਤਾ ਗਿਆ ਜਿਹੜਾ ਕਿ ਇਸ ਵਕਤ ਬੀਜੇਪੀ ਨੂੰ ਲੀਡ ਕਰ ਰਹੇ ਆ ਮੋਦੀ ਦੇ ਨਰਿੰਦਰ ਮੋਦੀ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਰਾਈਟ ਹੈਂਡ ਮੈਨ ਨੇ ਉਹਨਾਂ ਵੱਲੋਂ ਇੱਕ ਕਮੈਂਟ ਕੀਤਾ ਗਿਆ ਕਿ ਭਾਰਤ ਦੇ ਵਿੱਚ ਇਸ ਮੁਲਕ ਦੇ ਵਿੱਚ ਹਿੰਦੀ ਇੱਕ ਯੂਨਾਈਟਿੰਗ ਭਾਸ਼ਾ ਹੈ ਤੇ ਇਹਦੀ ਉਸ ਵਜੋਂ ਵਰਤੋਂ ਕਰਨ ਦੀ ਜਿਹੜੀ ਬਹੁਤ ਲੋੜ ਹੈ ਤੇ ਸਾਡੇ ਜਿਹੜੇ ਫਰੀडम ਫਾਈਟਰਸ ਵੀ ਹੋਏ ਨੇ ਭਾਰਤ ਦੇ ਉਹਨਾਂ ਵੱਲੋਂ ਜਿਹੜਾ ਹਿੰਦੀ ਨੂੰ ਰਾਜ ਭਾਸ਼ਾ ਦੇ ਤੌਰ ਤੇ ਇਨਵਿਜ਼ਨ ਕੀਤਾ ਗਿਆ ਸੀ ਦੇਖਿਆ ਗਿਆ ਸੀ। ਇਹ ਕਮੈਂਟ ਜਿਹੜਾ ਅਮਿਤ ਸ਼ਾਹ ਵੱਲੋਂ ਦਿੱਤਾ ਗਿਆ ਇਸ ਤੋਂ ਬਾਅਦ ਇਸ ਕਮੈਂਟ ਤੋਂ ਬਾਅਦ ਭਾਰਤ ਭਰ ਦੇ ਵਿੱਚੋਂ ਉਹ ਬੰਗਾਲ ਤੋਂ ਸਾਊਥ ਦੀਆਂ ਸਟੇਟਾਂ ਹੋਣ ਪੰਜਾਬ ਦੇ ਵਿੱਚ ਹੋਵੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਕਾਫੀ ਵਿਰੋਧ ਹੋਇਆ ਕਿ ਹਿੰਦੀ ਨੂੰ ਐਜ਼ ਅ ਲੈਂਗੁਏਜ ਭਾਰਤ ਭਰ ਦੇ ਵਿੱਚ ਇੱਕ ਭਾਸ਼ਾ ਦੇ ਤੌਰ ਤੇ ਜਾਂ ਰਾਜ ਭਾਸ਼ਾ ਦੇ ਤੌਰ ਤੇ ਇੰਪੋਜ਼ ਫੋਰਸਫੁਲੀ ਜਿਹੜਾ ਹੈ ਉਹ ਇੰਪੋਜ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਸੋ ਇੱਦਾਂ ਦੀ ਹੀ ਇੱਕ ਘਟਨਾ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋਈ ਹੈ ਜਿੱਥੇ ਹਿੰਦੀ ਦਿਵਸ ਨੂੰ ਮੁੱਖ ਰੱਖਦਿਆਂ ਇੱਕ ਸਮਾਗਮ ਸੀ ਤੇ ਉੱਥੇ ਇੱਕ ਜਿਹੜੇ ਉਰਦੂ ਦੇ ਪੋਇਟ ਨੇ ਸਰਦਾਰ ਪੰਚੀ ਉਹਨਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਹੁੱਲੜਬਾਜ਼ੀ ਦੀ ਭਾਸ਼ਾ ਤੇ ਗਾਲਾਂ ਕੱਢਣ ਦੀ ਭਾਸ਼ਾ ਦੇ ਤੌਰ ਤੇ ਪੇਸ਼ ਕਰਨ ਦਾ ਜਿਹੜਾ ਕਮੈਂਟ ਹੈ ਉਹ ਸਾਡੇ ਸਾਹਮਣੇ ਆਇਆ ਜਿਹਦਾ ਵਿਰੋਧ ਵੀ ਹੋਇਆ ਤੇ ਦੂਜੀ ਹਿੰਦੀ ਰਾਈਟਰ ਹੈਗੇ ਆ ਹੁਕਮ ਚੰਦ ਰਾਜਪਾਲ ਜਿਨ੍ਹਾਂ ਨੇ ਉਸ ਸਾਰੇ ਘਟਨਾਕ੍ਰਮ ਦੇ ਦੌਰਾਨ ਇੱਥੋਂ ਤੱਕ ਕਹਿ ਦਿੱਤਾ ਕਿ 2 ਸਾਲ ਸਾਨੂੰ ਦਿਓ 2 ਸਾਲ ਬਾਅਦ ਤੁਹਾਨੂੰ ਅਸੀਂ ਦੱਸਾਂਗੇ ਕਿ ਹਿੰਦੀ ਭਾਸ਼ਾ ਕੀ ਹੈ। ਤੇ ਇੱਦਾਂ ਜਦੋਂ ਇਹ ਸਾਰੇ ਕਮੈਂਟ ਹੋਇਆ ਭਾਵੇਂ ਬਾਅਦ ਦੇ ਵਿੱਚ ਉਹਨਾਂ ਵੱਲੋਂ ਮੰਗਲਵਾਰ ਨੂੰ ਮਾਫੀ ਮੰਗੀ ਗਈ ਹੈ ਪਰ ਇਹ ਸਾਰੇ ਘਟਨਾਕ੍ਰਮ ਨੇ ਜਿਹੜਾ ਹਿੰਦੀ ਬਨਾਮ ਪੰਜਾਬੀ ਅਸੀਂ ਜੇ ਪੰਜਾਬ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਇੱਕ ਡਿਬੇਟ ਖੜੀ ਕਰ ਦਿੱਤੀ ਹੈ ਕਿ ਕੀ ਜਿਹੜੀ ਇਸ ਵਕਤ ਭਾਰਤ ਦੇ ਵਿੱਚ ਪਾਵਰ ਦੇ ਵਿੱਚ ਮੋਦੀ ਸਰਕਾਰ ਹੈ ਉਹਦੇ ਵੱਲੋਂ ਹਿੰਦੀ ਨੂੰ ਇੰਪੋਜ਼ ਕੀਤਾ ਜਾ ਰਿਹਾ ਹੈ ਫੋਰਸਫੁਲੀ ਭਾਰਤ ਦੀਆਂ ਬਾਕੀ ਜਿਹੜੀਆਂ ਸੂਬਾਈ ਭਾਸ਼ਾਵਾਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਦਰਕਨਾਰ ਕੀਤਾ ਜਾ ਰਿਹਾ ਹੈ ਤੇ ਹਿੰਦੀ ਨੂੰ ਲਾਗੂ ਕਰਨ ਦੀ ਜਿਹੜੀ ਨੀਤੀ ਹੈ ਉਹਦੇ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਪਿੱਛੇ ਆਈਡੀਓਲੋਜੀਕਲ ਵਿਚਾਰਧਾਰਾ ਕੀ ਹੈ ਬੀਜੇਪੀ ਦੀ RSS ਦੀ ਇਹ ਇੱਕ ਵੱਡਾ ਸਵਾਲ ਹੈ। ਤੇ ਜਿੱਥੇ ਪੰਜਾਬ ਦੀ ਗੱਲ ਕਰਦੇ ਆ ਪੰਜਾਬੀ ਦੀ ਗੱਲ ਕਰਦੇ ਆ ਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਹੈ। ਬਾਕੀ ਸੂਬਿਆਂ ਦੇ ਵਿੱਚੋਂ ਵੀ ਜਿਹੜੀਆਂ ਵਿਰੋਧ ਦੀਆਂ ਆਵਾਜ਼ਾਂ ਆਈਆਂ ਨੇ ਪਰ ਜਿਹੜੇ ਸਵਾਲ ਇਸ ਵਕਤ ਘੁੰਮ ਰਹੇ ਆ ਉਹਨਾਂ ਦੇ ਜਵਾਬ ਲੱਭਣ ਦੇ ਲਈ ਜਾਂ ਇਸ ਦੇ ਬਿਹਾਈਂਡ ਚੱਲ ਕੀ ਰਿਹਾ ਕੀ ਨੀਤੀ ਹੈ ਇਸ ਵਕਤ ਮੋਦੀ ਸਰਕਾਰ ਦੀ ਹਿੰਦੀ ਨੂੰ ਲੈ ਕੇ ਜਾਂ ਜਿੱਥੇ ਵਨ ਨੇਸ਼ਨ ਵਨ ਲੈਂਗੁਏਜ ਪਾਲਿਸੀ ਦੀ ਗੱਲ ਕੀਤੀ ਜਾ ਰਹੀ ਹੈ ਵੀ ਇਹ ਐਗਜ਼ੈਕਟਲੀ ਹੈ ਕੀ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅਸੀਂ ਅੱਜ ਦੇ ਜਿਹੜੇ ਇਸ ਸ਼ੋਅ ਦੀ ਗੁਫ਼ਤਗੂ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ। ਇਸ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਫੋਨ ਲਾਈਨ ਤੇ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ। ਹਰਪ੍ਰੀਤ ਸਿੰਘ ਜੀ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ ਜਿੰਨੇ ਵੀ TV84 ਦੇ ਉੱਤੇ ਇਸ ਪ੍ਰੋਗਰਾਮ ਗੁਫ਼ਤਗੂ ਨੂੰ ਸੁਣ ਰਹੇ ਨੇ ਚਾਹੇ ਦੇਖ ਰਹੇ ਨੇ ਜੋ ਸਾਡੇ ਸਰੋਤੇ ਨੇ ਤੇ ਦਰਸ਼ਕ ਨੇ ਉਹਨਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਰਪ੍ਰੀਤ ਸਿੰਘ ਜੀ ਸ਼ੁਰੂਆਤ ਕਰੀਏ ਜਿਹੜਾ ਇਹ ਕਮੈਂਟ ਜਾਂ 2 ਘਟਨਾਵਾਂ ਜਿਹੜੇ ਸਾਡੇ ਸਾਹਮਣੇ ਆਈਆਂ ਨੇ ਇੱਕ ਜਿਹੜੀ ਪੰਜਾਬ ਦੇ ਵਿੱਚ ਵਿਰੋਧ ਵੀ ਹੋਇਆ ਜਿਹਦਾ ਜਿਹੜੇ ਰਾਈਟਰਸ ਵੱਲੋਂ ਉਰਦੂ ਪੋਇਟ ਹੋਣ ਜਾਂ ਹਿੰਦੀ ਦੇ ਰਾਈਟਰ ਹੋਣ ਉਹਨਾਂ ਵੱਲੋਂ ਕਮੈਂਟ ਕੀਤੇ ਗਏ ਆ ਤੇ ਜਿਹੜਾ ਅਮਿਤ ਸ਼ਾਹ ਵੱਲੋਂ ਇਹ ਕਮੈਂਟ ਕਰਕੇ ਕਿਤੇ ਨਾ ਕਿਤੇ ਇਹ ਗੱਲ ਕਹਿਣੀ ਲਾਜ਼ਮੀ ਦਿਖ ਰਹੀ ਹੈ ਕਿ ਭਾਰਤ ਦੇ ਵਿੱਚ ਜਿਹੜੀ ਹਿੰਦੀ ਹੈ ਉਹਨੂੰ ਰਾਜ ਭਾਸ਼ਾ ਬਣਾਉਣ ਦੇ ਜਿਹੜੇ ਕਦਮ ਨੇ ਉਹ ਪੁੱਟੇ ਜਾ ਰਹੇ ਨੇ। ਇੱਕ ਵੱਡਾ ਸਵਾਲ ਖੜਾ ਕਰਦਾ ਕਿਵੇਂ ਦੇਖਦੇ ਹੋ ਇਹ ਜਿਹੜਾ ਘਟਨਾਕ੍ਰਮ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆਇਆ? ਦੇਖੋ ਵੀ ਜੀ ਗੱਲ ਹੈ ਕਿ ਵੀ ਇਹ ਕੋਈ ਹੁਣ ਦੀ ਘਟਨਾ ਤਾਂ ਹੈ ਨਹੀਂ। ਇਹ ਜਿਹੜਾ ਹਿੰਦੀ ਨੂੰ ਇੰਪੋਜ਼ ਕਰਨ ਦਾ ਥੋਪਣ ਦਾ ਤੇ ਹਿੰਦੀ ਦਾ ਵਿਰੋਧ ਕਰਨ ਦਾ ਇੱਕ ਵੱਡਾ ਇਤਿਹਾਸ ਆ ਜੀ। ਔਰ ਇਸ ਇਤਿਹਾਸ ਦੇ ਵਿੱਚ ਜਿਹੜੇ ਦੱਖਣੀ ਭਾਰਤ ਦੇ ਲੋਕ ਨੇ ਉਹ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੂੰ ਆਪਣੀ ਬੋਲੀ ਦੇ ਵਿੱਚ ਆਪਣੀ ਹੋਂਦ ਦਾ ਅਹਿਸਾਸ ਜਿਹੜਾ ਉਹ ਹੁੰਦਾ ਹਮੇਸ਼ਾ ਜੀ। ਉਹ ਇਹ ਮਹਿਸੂਸ ਕਰਦੇ ਆ ਕਿ ਉਹਨਾਂ ਦੇ ਕੋਲ
ਉਹਨਾਂ ਦੇ ਜਿਹੜੇ ਮਾਣ ਦੇ ਲਈ ਸਿਰਫ ਤੇ ਸਿਰਫ ਉਹਨਾਂ ਦੀ ਬੋਲੀ ਹੈ। ਸੋ ਉਸ ਬੋਲੀ ਨੂੰ ਸੁਰੱਖਿਅਤ ਰੱਖਣ ਦੇ ਲਈ, ਉਸ ਬੋਲੀ ਦੇ ਨਾਲ ਪਿਆਰ ਜਤਾਉਣ ਦੇ ਲਈ ਉਹ ਹਮੇਸ਼ਾ ਖੜੇ ਨੇ। ਚਾਹੇ ਉਹ 1937 ਦੇ ਵਿੱਚ ਜਦੋਂ ਇਹਨਾਂ ਦਾ ਜਿਹੜਾ ਸੀ ਗੋਪਾਲਾਚਾਰੀਆ ਦੀ ਸਰਕਾਰ ਬਣੀ ਸੀ ਮਦਰਾਸ ਪ੍ਰੈਜ਼ੀਡੈਂਸੀ ਦੇ ਵਿੱਚ, ਤੇ ਉਸ ਹਿੰਦੂਤਵੀ ਨੇ ਵੀ ਇਹ ਚੀਜ਼ ਕੀਤੀ ਸੀ। ਚਾਹੇ ਕਿ ਦੇਖੋ ਅੱਜ ਇਹ RSS ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਜਿਹੜਾ ਆਬਜੈਕਟਿਵ ਆ, ਇਹ ਸੰਕਲਪ ਕੋਈ RSS ਦੇ ਵੇਲੇ ਸ਼ੁਰੂ ਨਹੀਂ ਹੋਇਆ। ਇਹ RSS ਤੋਂ ਪਹਿਲਾਂ ਜਦੋਂ ਇਹ ਇੰਡੀਅਨ ਨੈਸ਼ਨਲ ਕਾਂਗਰਸ ਸੀਗੀ, ਉਦੋਂ ਤੋਂ ਹੀ ਇਹ ਜਿਹੜਾ, ਚਾਹੇ ਉਹ ਗਾਂਧੀ ਸੀਗਾ, ਚਾਹੇ ਉਹ ਨਹਿਰੂ ਸੀਗਾ, ਔਰ ਗਾਂਧੀ ਤੇ ਨਹਿਰੂ ਨੇ ਵੀ, ਈਵਨ ਗਾਂਧੀ ਨੇ ਵੀ 1918 ਦੇ ਵਿੱਚ ਇੱਕ ਐਸਟੈਬਲਿਸ਼ਮੈਂਟ, ਇੱਕ ਸੰਸਥਾ ਤਿਆਰ ਕੀਤੀ ਸੀ ਜਿਹਦਾ ਨਾਂ ਸੀਗਾ ਦਕਸ਼ਣ ਭਾਰਤ ਹਿੰਦੀ ਪ੍ਰਚਾਰ ਸਭਾ। ਉਦੋਂ ਤੋਂ ਹੀ ਉਹਨਾਂ ਦੀ ਜਿਹੜੇ ਦਿਮਾਗ ਦੇ ਵਿੱਚ ਇਹ ਫਤੂਰ ਭਰਨਾ ਸ਼ੁਰੂ ਹੋ ਗਿਆ ਸੀ ਕਿ ਅਲਟੀਮੇਟਲੀ ਉਹਨਾਂ ਨੇ ਜਿਹੜਾ ਇੰਡੀਆ ਜਾਂ ਜਿਹੜਾ ਭਾਰਤ ਆ, ਉਹਨਾਂ ਉਸ ਭਾਰਤ ਨੂੰ ਹਿੰਦੁਸਤਾਨ ਬਣਾਉਣਾ ਹੀ ਬਣਾਉਣਾ, ਜਿਸ ਹਿੰਦੁਸਤਾਨ ਦੇ ਵਿੱਚ ਹਿੰਦੂ ਹਿੰਦੀ ਹਿੰਦੁਸਤਾਨ ਦਾ ਨਾਰਾ ਜਿਹੜਾ ਉਹ ਗੂੰਜੇਗਾ, ਜਿਹੜਾ ਅੱਜ ਪ੍ਰਤੱਖ ਰੂਪ ਦੇ ਵਿੱਚ RSS ਦੇ ਥਰੂ ਉਹ ਗੂੰਜ ਰਿਹਾ ਜੀ। ਸੋ ਜੇ ਅੱਜ ਅਸੀਂ ਇਹਨੂੰ ਇਸ ਲੈਵਲ ਤੇ ਆ ਕੇ ਛੱਡਨੇ ਕਿ ਇਹ ਜੀ RSS ਦਾ ਹੀ ਆ, ਤੇ RSS ਤੋਂ ਵੀ ਪਹਿਲਾਂ ਜੇ ਅਸੀਂ ਅੱਜ ਦੇ ਮਾਹੌਲ ਦੇ ਵਿੱਚ ਇਹ ਦੇਖਣਾ ਹੋਵੇ ਤੇ ਉਹ ਇਹ ਆ ਕਿ ਉਹ ਤੋਂ ਪਹਿਲਾਂ ਪੀ ਚਿਦੰਬਰਮ ਨੇ ਵੀ ਇਹੀ ਗੱਲ ਕਹੀ ਸੀ। ਹੁਣ ਪੀ ਚਿਦੰਬਰਮ ਤਾਂ RSS ਦਾ ਬੰਦਾ ਨਹੀਂ ਹੈਗਾ, ਔਰ ਪੀ ਚਿਦੰਬਰਮ ਨੂੰ ਖੁਦ ਨੂੰ ਹਿੰਦੀ ਨਹੀਂ ਆਉਂਦੀ ਕਿਉਂਕਿ ਉਹ ਵੀ ਸਾਊਥ ਇੰਡੀਆ ਦਾ ਬੰਦਾ ਹੈਗਾ। ਜੇ ਤੁਸੀਂ ਬੋਲਦੇ ਸੁਣਦੇ ਆ ਤੇ ਉਹ ਸਾਫ਼ ਪਤਾ ਲੱਗਦਾ ਕਿ ਉਹਨੂੰ ਹਿੰਦੀ ਬੋਲਣ ਦਾ ਜਿਹੜਾ ਵੱਲ ਜਿਹੜਾ ਹੈਗਾ ਉਹ ਨਹੀਂ ਹੈਗਾ। ਪਰ ਉਹਨੇ ਵੀ ਹਿੰਦੀ ਦਿਵਸ ਦੇ ਉੱਤੇ 14 ਜੂਨ ਨੂੰ ਉਹਨੇ ਵੀ, ਜਦੋਂ ਉਹਨਾਂ ਦੀ ਆਪਣੀ ਸਰਕਾਰ ਸੀ ਕਾਂਗਰਸ ਦੀ, ਉਦੋਂ ਉਹਨੇ ਇਹ ਗੱਲ ਤੋਰੀ ਸੀ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਜਿਹੜੀ ਹਿੰਦੀ ਆ ਉਹਨੂੰ ਨੈਸ਼ਨਲ ਲੈਂਗੁਏਜ ਤਾਂ ਹੈ ਹੀ ਹੈ, ਉਹਨੂੰ ਅਫੀਸ਼ੀਅਲ ਲੈਂਗੁਏਜ ਦੇ ਤੌਰ ਦੇ ਉੱਤੇ ਵੀ ਲੈ ਕੇ ਆਂਦਾ ਜਾਵੇ। ਸੋ ਇਹ ਕੋਈ ਇਹ ਕਹਿ ਦੇਣਾ ਕਿ ਇਹਦੀ ਪਿਰਤ ਹੁਣ ਪਈ ਆ, ਹੁਣ ਨਹੀਂ ਪਈ। ਹਾਂ, ਹੁਣ ਜਿਹੜਾ ਹੈਗਾ, ਜਿਹੜੀ ਇਹ ਸਰਕਾਰ ਹੈਗੀ ਆ, ਉਹਨੇ ਉਸ ਸੋਚ ਨੂੰ ਜਿਹੜਾ ਇੱਕ ਨਵਾਂ ਵੇਗ ਦਿੱਤਾ, ਉਹਨੂੰ ਨਵੀਂ ਰਫ਼ਤਾਰ ਦਿੱਤੀ, ਔਰ ਬਹੁਤ ਤੇਜ਼ੀ ਦੇ ਨਾਲ ਦਿੱਤੀ ਹੈ ਇਹ ਰਫ਼ਤਾਰ। ਔਰ ਇਸ ਰਫ਼ਤਾਰ ਦੇ ਵਿੱਚ ਮੈਂ ਤੁਹਾਡੀ ਇਸ ਗੱਲ ਦੇ ਨਾਲ ਅਮਰਵੀਰ ਸਿੰਘ ਸਹਿਮਤ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਉਹਦਾ ਵਿਰੋਧ ਹੋਇਆ। ਲੋਕਾਂ ਦੇ ਵਿੱਚ ਵਿਰੋਧ ਹੋਇਆ, ਪਰ ਜਿਹੜੀ ਟੌਪ ਦੇ ਉੱਤੇ ਬੈਠੀ ਆ, ਚਾਹੇ ਉਹ ਅਫਸਰਸ਼ਾਹੀ ਆ, ਚਾਹੇ ਉਹ ਸਿਆਸਤ ਆ, ਸਿਆਸੀ ਲੋਕ ਨੇ, ਉਹਨਾਂ ਦੇ ਵਿੱਚੋਂ ਕਿਸੇ ਨੇ ਨਹੀਂ ਕੀਤਾ। ਸਾਡੇ ਸਾਹਿਤਕਾਰ, ਤੁਸੀਂ ਪੰਛੀ ਦਾ ਨਾਂ ਲੈ ਦਿੱਤਾ, ਇਸੇ ਤਰੀਕੇ ਨਾਲ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਨੂੰ ਅੱਜ ਵੀ ਜਿਹੜਾ ਪੰਜਾਬੀਆਂ ਦਾ, ਪੰਜਾਬ ਦੇ ਲੋਕਾਂ ਦਾ ਹਿੰਦੀ ਨੂੰ ਲੈ ਕੇ ਵਿਰੋਧ ਜਿਹੜਾ ਹੈਗਾ ਉਹ ਹਜ਼ਮ ਨਹੀਂ ਹੋ ਰਿਹਾ। ਸੋ ਜੇ ਅਸੀਂ ਡਾਟਾ ਲੈ ਕੇ ਚੱਲਣਾ ਚਾਹੁੰਦੇ ਆ ਤਾਂ ਵੀ ਜੇ ਤੁਸੀਂ ਉਹ ਦੇਖਦੇ ਆ, ਇਹ ਮੈਨੂੰ ਬੜੀ ਸ਼ਰਮ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਅੱਜ ਕਿ ਨੌਨ ਹਿੰਦੀ ਸਪੀਕਿੰਗ ਜਿਹੜੇ ਪ੍ਰਾਂਤ ਨੇ, ਉਹਨਾਂ ਦੇ ਵਿੱਚ ਜੇ ਤਾਮਿਲਨਾਡੂ ਦੇ ਵਿੱਚ ਜਿਹੜੀ ਹਿੰਦੀ ਦੀ ਲੋਕਪ੍ਰਿਯਤਾ ਹੈਗੀ ਆ ਉਹ ਸਿਰਫ 2% ਆ। ਤੇ ਜਿਹੜੀ ਇਹ ਮੈਂ ਗੱਲ ਕਰ ਰਿਹਾ 2001 ਦੀ ਸੈਂਸਸ ਦੇ ਵਿੱਚ, ਕਿਉਂਕਿ ਮੈਨੂੰ ਜੋ ਕੁਝ ਮਿਲਿਆ ਉਹ 2001 ਦੀ ਸੈਂਸਸ ਦਾ ਹੀ ਜ਼ਿਆਦਾ ਮੇਰੇ ਕੋਲ ਡਾਟਾ ਮਿਲ ਪਾਇਆ। ਹੋ ਸਕਦਾ 11 ਦੀ ਉਹ ਕੀਤੀ ਨਾ ਹੋਵੇ ਜਾਂ ਉਹਨੂੰ ਮਤਲਬ ਕਿ ਰਜਿਸਟਰ ਨਾ ਕੀਤਾ ਗਿਆ ਹੋਵੇ, ਇਹਦਾ ਮੈਂ ਕੁਝ ਕਹਿ ਨਹੀਂ ਸਕਦਾ। ਪਰ 2001 ਦੇ ਵਿੱਚ ਜਿਹੜੀ ਤਾਮਿਲਨਾਡੂ ਦੇ ਵਿੱਚ ਹਿੰਦੀ ਦੀ ਪੋਪੂਲੈਰਿਟੀ ਸੀਗੀ ਉਹ ਸਭ ਤੋਂ ਘੱਟ ਸੀਗੀ, ਜਿਹੜੀ 2% ਤੋਂ ਥੋੜਾ ਜਿਹਾ ਘੱਟ ਸੀਗੀ, 1.9 ਸਮਥਿੰਗ ਸੀਗੀ। ਔਰ ਬੜੀ ਸ਼ਰਮ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਉਹ 49.30% ਜਿਹੜੀ ਆ ਉਹ ਹੈਗੀ ਆ। ਔਰ ਜੇ ਅਸੀਂ ਉਹ ਤੋਂ ਪਹਿਲਾਂ 10 ਸਾਲ ਲਾਉਂਦੇ ਆ ਤੇ ਪੰਜਾਬ ਦੇ ਵਿੱਚ ਇਹੀ ਜਿਹੜੀ ਪਰਸੈਂਟੇਜ ਸੀਗੀ ਉਹ 39 ਦਸ਼ਮਲਵ ਜਿਹੜੀ ਆ ਉਹ 5% ਸੀ। ਸੋ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਲਮੋਸਟ 10% ਦੀ ਪੋਪੂਲੈਰਿਟੀ ਦਾ ਇਜ਼ਾਫਾ ਹੋਇਆ, ਜਦਕਿ ਜਿਹੜੀ ਤਾਮਿਲਨਾਡੂ ਆ ਉਹਦੇ ਵਿੱਚ 1.6% ਪਹਿਲਾਂ ਸੀਗੀ 1991 ਦੇ ਵਿੱਚ, ਔਰ 2011 ਦੇ ਵਿੱਚ 1.9% ਸੀ, ਯਾਨੀ ਕਿ 0.3% ਦਾ ਉੱਤੇ ਇਜ਼ਾਫਾ ਹੋਇਆ। ਸੋ ਇਹ ਹਾਲਾਤ ਨੇ, ਜਾਂ ਤਾਂ ਸਾਨੂੰ ਇਹ ਲੱਗਦਾ ਕਿ ਪੰਜਾਬ ਦੇ ਕੋਲ ਮਾਣ ਕਰਨ ਦੇ ਲਈ ਹੋਰ ਬਹੁਤ ਕੁਝ ਹੈਗਾ, ਪੰਜਾਬ ਦੇ ਕੋਲ ਉਹਨਾਂ ਦਾ ਇਤਿਹਾਸ ਹੈਗਾ ਜੋ ਉਹਨਾਂ ਦੇ ਬਾਪ ਦਾਦਿਆਂ ਨੇ ਬਣਾਇਆ ਸੀਗਾ। ਇਹ ਕੋਈ ਸਾਡੇ ਲਈ
ਜਿੰਨੀ ਦੇਰ ਤੱਕ ਅਸੀਂ ਉਸ ਇਤਿਹਾਸ ਨੂੰ ਰਿਪੀਟ ਨਹੀਂ ਕਰਦੇ ਉਨੀ ਦੇਰ ਤੱਕ ਸਾਡੇ ਕੋਲ ਕੋਈ ਹੱਕ ਨਹੀਂ ਇਹ ਰਹਿ ਜਾਂਦਾ ਕਿ ਅਸੀਂ ਆਪਣੇ ਪਿਓ ਦਾਦਿਆਂ ਦੀ ਜਿਹੜੀ ਕਮਾਈ ਦੇ ਉੱਤੇ ਆਪਣੀਆਂ ਮੁੱਛਾਂ ਖੁੱਡੀਆਂ ਕਰੀ ਸਕੀਏ। ਜਿਹੜੀ ਗੱਲ ਹੁਣ ਤੁਸੀਂ ਇਹ ਕੀਤੀ ਸੀ, ਜਿਹੜੀ ਮੈਨੂੰ ਬੜੇ ਦੁੱਖ ਨਾਲ ਇਹ ਕਹਿਣੀ ਪੈ ਰਹੀ ਆ, ਸਾਡੇ ਬਹੁਤ ਸਾਰੇ ਜਿਹੜੇ ਸੁਣਦੇ ਵੀ ਹੋਣਗੇ ਜਾਂ ਦੇਖਦੇ ਵੀ ਹੋਣਗੇ ਪ੍ਰੋਗਰਾਮ ਨੂੰ, ਉਹਨਾਂ ਨੂੰ ਵੀ ਅੱਜ ਇਹੀ ਲੱਗਦਾ ਹੋਏਗਾ ਕਿ ਦੇਖੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਹੋ ਗਈ, ਲੱਖਾ ਸਿਧਾਣਾ ਵਰਗੇ ਜਿਹੜੇ ਸਾਬਕਾ ਸੋ ਕਾਲਡ ਗੈਂਗਸਟਰ ਜਿਨ੍ਹਾਂ ਨੂੰ ਕਹਿੰਦੇ, ਮੈਂ ਕਹਿੰਦਾ ਵੀ ਇਹੋ ਜਿਹੇ ਗੈਂਗਸਟਰ ਤਾਂ ਘਰ ਦੇ ਵਿੱਚ ਪੈਦਾ ਹੋਣੇ ਚਾਹੀਦੇ ਜਿਹੜੀ ਆਪਣੀ ਮਾਂ ਬੋਲੀ ਦੇ ਪੁੱਤ ਨੇ। ਨਹੀਂ ਤਾਂ ਅਦਰਵਾਈਜ਼ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਕਲਾਕਾਰ ਹੋ ਜਾਣ ਚਾਹੇ ਸਾਡੇ ਸਿਆਸਤਦਾਨ ਹੋ ਜਾਣ, ਕੁਛ ਇੱਕ ਸਿਆਸਤਦਾਨਾਂ ਨੂੰ ਛੱਡ ਕੇ ਹੋਰ ਕਿਸੇ ਸਿਆਸਤਦਾਨ ਨੇ ਇਹਦੇ ਉੱਤੇ ਮੂੰਹ ਖੋਲਣ ਦੀ ਵੀ ਜ਼ਰੂਰਤ ਜਿਹੜੀ ਹੈਗੀ ਆ ਉਹ ਨਹੀਂ ਕੀਤੀ, ਚਾਹੇ ਉਹ ਕਾਂਗਰਸ ਦੇ ਹੋਣ, ਚਾਹੇ ਉਹ ਅਕਾਲੀਆਂ ਦੇ ਹੋਣ, ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ। ਅਫਸਰਸ਼ਾਹੀ ਦੇ ਵਿੱਚ ਤਾਂ ਕਿਸੇ ਨੇ ਬੋਲਣਾ ਹੀ ਕੀ ਆ। ਜੇਕਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਪਹਿਲੀ ਗੱਲ ਤਾਂ ਇਹ ਹੈਗੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹਿੰਦੀ ਦਿਵਸ ਮਨਾਉਣ ਦੀ ਕਿਹੜੀ ਏਡੀ ਲੋੜ ਪੈਦਾ ਹੋ ਗਈ। ਜੇ ਹਿੰਦੀ ਦਿਵਸ ਤੁਸੀਂ ਮਨਾ ਰਹੇ ਹੋ, ਸਾਡੀ ਕਿਸੇ ਬੋਲੀ ਦੇ ਨਾਲ ਕੋਈ ਮਤਭੇਦ ਨਹੀਂ ਹੈਗੇ, ਸਾਡੇ ਕਿਸੇ ਬੋਲੀ ਦੇ ਨਾਲ ਕੋਈ ਮੁਖਾਲਫਤ ਨਹੀਂ ਹੈਗੀ ਕਿਸੇ ਬੋਲੀ ਦੇ ਨਾਲ, ਪਰ ਜਦੋਂ ਕਿਸੇ ਬੋਲੀ ਨੂੰ ਪੰਜਾਬੀ ਬੋਲੀ ਦੇ ਉੱਤੇ ਥੋਪਿਆ ਜਾਂਦਾ ਜਾਂ ਪੰਜਾਬੀ ਬੋਲੀ ਦੀ ਕੀਮਤ ਦੇ ਕੇ, ਕੀਮਤ ਤਾਰ ਕੇ ਸਾਨੂੰ ਉਹ ਬੋਲੀ ਜਿਹੜੀ ਬੋਲਣੀ, ਲਿਖਣੀ, ਪੜ੍ਹਨੀ, ਸੁਣਨੀ ਪੈਂਦੀ ਆ ਜਾਂ ਮਜਬੂਰ ਹੋਣਾ ਪੈਂਦਾ, ਸਾਨੂੰ ਤਕਲੀਫ ਉਸ ਗੱਲ ਦੀ ਆ ਜੀ। ਸੋ ਮੈਨੂੰ ਇਸ ਗੱਲ ਦਾ ਮੈਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਉੱਪਰਲਾ ਤਬਕਾ, ਜਿਹੜੀ ਐਲੀਟ ਕਲਾਸ ਹੈਗੀ ਆ, ਕੁਲੀਨ ਵਰਗ ਜਿਹੜਾ ਹੈਗਾ ਆ, ਉਹ ਬਿਲਕੁਲ ਉਹਦੇ ਉੱਤੇ ਨਹੀਂ ਬੋਲਿਆ ਜੀ। ਬਿਲਕੁਲ ਗੱਲ ਜਿਹੜੀ ਅਮਿਤ ਸ਼ਾਹ ਦੀ ਆ, ਕੱਲਾ ਅਮਿਤ ਸ਼ਾਹ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਅਮਿਤ ਸ਼ਾਹ ਤੋਂ ਪਹਿਲਾਂ ਵੀ ਚਾਹੇ ਉਹ ਗਾਂਧੀ ਹੋਵੇ, ਚਾਹੇ ਨਹਿਰੂ ਹੋਵੇ, ਚਾਹੇ ਪਟੇਲ ਹੋਵੇ, ਚਾਹੇ ਜਿਹੜੀ ਕਾਂਗਰਸ ਸੀਗੀ ਉਹ ਵੀ ਹੋਵੇ, ਤੇ ਚਾਹੇ ਹੁਣ ਜਿਹੜੇ ਹੈਗੇ ਨੇ, ਜੇ ਤੁਸੀਂ ਇਹਨਾਂ ਦੇ ਹਿੰਟ ਤੁਸੀਂ ਦੇਖਦੇ, ਇਹਨਾਂ ਦੀਆਂ ਜਿਹੜੀਆਂ ਸਪੀਚਾਂ ਨੇ, ਉਹਨਾਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਤਕਰੀਰਾਂ ਨੇ, ਉਹਨਾਂ ਨੂੰ ਧਿਆਨ ਦੇ ਨਾਲ ਸੁਣਦੇ ਆ। ਮੈਂ ਇੱਕ ਜਿਹੜਾ ਕਿਰਨ ਰਿਜੀਜੂ ਜਿਹੜਾ ਹੈਗਾ ਆ, ਉਹਦੀ ਮੈਂ ਤੁਹਾਨੂੰ ਇੱਕ ਉਹ ਦੱਸਣੀ ਚਾਹੁੰਦਾ। ਉਹ ਕਹਿੰਦਾ ਕਿ ਵੀ ਹੈਵ ਟੂ ਪ੍ਰਮੋਟ, ਮਤਲਬ ਕਿ ਹੈਵ ਟੂ ਦਾ ਕੀ ਮਤਲਬ? ਹੈਵ ਟੂ ਦਾ ਮਤਲਬ ਵੀ ਤੁਸੀਂ ਉਹਨੂੰ ਇਨਫੋਰਸ ਕਰ ਰਹੇ ਹੋ, ਤੁਸੀਂ ਇਹ ਨਹੀਂ ਕਹਿ ਰਹੇ ਵੀ ਸਾਨੂੰ ਉਹ ਕਰਨੀ ਚਾਹੀਦੀ ਆ, ਇਹ ਨਹੀਂ ਤੁਸੀਂ ਕਹਿ ਰਹੇ। ਉਹ ਕਹਿ ਰਹੇ ਵੀ ਹੈਵ ਟੂ ਪ੍ਰਮੋਟ ਹਿੰਦੀ ਐਜ਼ ਅ ਨੈਸ਼ਨਲ ਲੈਂਗੁਏਜ ਔਰ ਅਫੀਸ਼ੀਅਲ ਲੈਂਗੁਏਜ। ਇਹੀ ਗੱਲ ਜਿਹੜੀ ਸੀਗੀ 14 ਜੂਨ 2014 ਨੂੰ ਮੋਦੀ ਨੇ ਵੀ ਕਹਿ ਦਿੱਤੀ ਸੀ ਵੀ ਜਿੰਨੇ ਵੀ ਅਫੀਸ਼ੀਅਲ ਹੈਗੇ ਆ ਉਹ ਸਾਰਾ ਕੰਮਕਾਰ ਪੂਰੇ ਭਾਰਤ ਦੇ ਵਿੱਚ ਉਹ ਸਾਰਾ ਕੰਮਕਾਰ ਜਿਹੜਾ ਹੈਗਾ ਆ ਉਹ ਹਿੰਦੀ ਦੇ ਵਿੱਚ ਕਰਨਗੇ। ਜੇ ਤੁਹਾਨੂੰ ਯਾਦ ਹੋਊਗਾ ਤੇ ਪਿਛਲੇ ਕੁਝ ਕੁ ਸਾਲਾਂ 'ਚ, ਮੇਰਾ ਖਿਆਲ ਜਾਂ 2016 ਜਾਂ 2017 ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਆਪਣਾ ਸਾਰਾ ਕੰਮ ਪੰਜਾਬ ਦੇ ਵਿੱਚ ਹਿੰਦੀ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਹੁਣ ਇਹ ਤੋਂ ਜ਼ਿਆਦਾ ਸਾਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਆ ਕਿ ਸਾਡੀ ਆਪਣੀ ਬੋਲੀ ਸਾਡੇ ਆਪਣੇ ਬੈਂਕਾਂ ਚੋਂ, ਸਾਡੇ ਆਪਣੇ ਦਫ਼ਤਰਾਂ ਚੋਂ, ਸਾਡੇ ਆਪਣੇ ਜਿਹੜੇ ਸਕੂਲਾਂ ਦੇ ਵਿੱਚੋਂ ਉਹ ਕੱਟੀ ਜਾ ਰਹੀ ਹੈ, ਨਿਕਲ ਨਹੀਂ ਰਹੀ, ਉਹ ਕੱਟੀ ਜਾ ਰਹੀ ਹੈ। ਸਾਨੂੰ ਲਾਮਬੰਦ ਹੋਣ ਦੀ ਲੋੜ ਹੈ। ਔਰ ਮੈਂ ਉਹਨਾਂ ਲੋਕਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਚਾਹੇ ਨੁੱਕੜ ਮੀਟਿੰਗਾਂ ਕਰਕੇ, ਚਾਹੇ ਨਿੱਕੀਆਂ ਡੈਮੋਨਸਟ੍ਰੇਸ਼ਨਸ ਕਰਕੇ ਉਹ ਜਿਹੜੀ ਮਸ਼ਾਲ ਆ ਉਹਨੂੰ ਇਹ ਕਹਿ ਲਓ ਵੀ ਅੱਗ ਦੇ ਕੇ ਰੱਖੀ ਆ, ਉਹ ਜਲਾ ਕੇ ਰੱਖੀ ਆ। ਮੈਂ ਇਸ ਗੱਲ ਦੇ ਲਈ ਆਮ ਲੋਕਾਂ ਦਾ ਹਮੇਸ਼ਾ, ਖਾਸ ਕਰਕੇ ਜੇ ਅਸੀਂ ਲੱਖੇ ਸਿਧਾਣੇ ਵਰਗੇ ਜਿਹੜੇ ਅੱਜ ਸਮਾਜ ਦੇ ਲਈ ਕੰਮ ਕਰ ਰਹੇ ਨੇ, ਚਾਹੇ ਉਹਨਾਂ ਨੇ ਜਦੋਂ ਬੋਰਡਾਂ ਦੇ ਉੱਤੇ ਸਿਆਹੀ ਮਾਰੀ ਗਈ ਸੀਗੀ ਉਦੋਂ, ਚਾਹੇ ਉਹ ਮੀਟਿੰਗਾਂ ਕਰ ਰਹੇ ਨੇ ਵੱਖਰੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ, ਭਾਵੇਂ ਕਿ ਉਹਨੂੰ ਸਫਲਤਾ ਨਹੀਂ ਮਿਲ ਰਹੀ। ਸਫਲਤਾ ਤਾਂ ਨਹੀਂ ਮਿਲ ਰਹੀ ਕਿਉਂਕਿ ਅਸੀਂ ਅੱਜ ਵੀ ਇੰਨੇ ਇਨਸੈਂਸਿਟਿਵ ਹੈਗੇ ਆ, ਇੰਨੇ ਅਸੰਵੇਦਨਸ਼ੀਲ ਹੈਗੇ ਆ ਕਿ ਸਾਨੂੰ ਇਹ ਪ੍ਰਤੀਤ ਨਹੀਂ ਹੋ ਰਿਹਾ ਕਿ ਜੋ ਹਰਕਤਾਂ ਜਿਹੜੀ ਆ ਹਿੰਦੁਸਤਾਨ ਸਰਕਾਰ ਕਰ ਰਹੀ ਆ ਉਹ ਸਾਡੇ ਲਈ ਘਾਤਕ ਹੋਣੀਆਂ, ਸਾਡੇ ਬੋਲੀ ਲਈ ਘਾਤਕ ਹੋਣਗੀਆਂ। ਜੀ ਹਰਪ੍ਰੀਤ ਸਿੰਘ ਜੀ, ਜਿਹੜੀ ਤੁਸੀਂ ਵੀ ਗੱਲ ਕੀਤੀ ਹੈ ਹਿੰਦੀ, ਹਿੰਦੁਸਤਾਨ ਦੀ, ਜਾਂ ਇਸ ਵਕਤ ਮੀਡੀਆ ਦੇ ਵਿੱਚ ਜਿਹੜੀ ਟਰਮ ਯੂਜ਼ ਕੀਤੀ ਜਾ ਰਹੀ ਹੈ ਵਨ ਨੇਸ਼ਨ ਵਨ ਲੈਂਗੁਏਜ ਪਾਲਿਸੀ ਦੀ, ਇਹ ਐਗਜ਼ੈਕਟਲੀ ਹੈ ਕੀ? ਤੇ ਖਾਸ ਤੌਰ ਤੇ ਜੇ RSS ਦੀ ਨੀਤੀ ਦੀ ਜਾਂ ਮੋਦੀ ਸਰਕਾਰ ਦੀ ਨੀਤੀ ਦੀ ਗੱਲ ਕਰਨੀ ਹੋਵੇ, ਇਸ ਦੇ ਨਾਲ ਇਹ ਇੰਪਲੀਮੈਂਟ ਕੀ ਕਰਨਾ ਚਾਹੁੰਦੇ ਆ? ਜਿਹੜਾ ਫਾਈਨਲ ਸਟੈਪ ਆ ਜਾਂ ਗੋਲ
ਕੀ ਨਜ਼ਰ ਆਉਂਦਾ ਇਹਦੇ ਵਿੱਚ ਇਸ ਨੀਤੀ ਦੇ ਤਹਿਤ? ਨਹੀਂ ਵੀਰ ਜੀ, ਉਹ ਮੈਂ ਤੁਹਾਨੂੰ ਪਹਿਲਾਂ ਉਹ ਦੱਸ ਦਿੱਤੀ ਹੈ। ਇਹ ਕੋਈ ਠੀਕ ਹੈ, ਕੋਈ ਟਰਮ ਕੀ ਦਿੰਦਾ ਉਹ ਮੈਨੇ ਨਹੀਂ ਰੱਖਦਾ, ਪਰ ਉਹਦਾ ਅਕੀਦਾ ਉਹਦੇ ਪਿੱਛੇ ਕੀ ਆ ਉਹ ਮੈਨੇ ਰੱਖਦਾ। ਜਿਵੇਂ ਮੈਂ ਤੁਹਾਨੂੰ ਇਹ ਦੱਸਿਆ ਕਿ ਜਿਹੜਾ ਮਹਾਤਮਾ ਗਾਂਧੀ ਇਹਨਾਂ ਦਾ ਹੋਇਆ ਜਾਂ ਜਵਾਹਰ ਲਾਲ ਨਹਿਰੂ ਹੋਇਆ, ਉਹਨਾਂ ਦੀ ਸ਼ੁਰੂ ਤੋਂ ਹੀ ਇਹ ਈਵਨ ਜਦੋਂ ਮੁਲਕ ਆਜ਼ਾਦ ਵੀ ਨਹੀਂ ਸੀ ਹੋਇਆ ਉਦੋਂ ਤੋਂ ਲੈ ਕੇ, ਮੈਂ ਤੁਹਾਨੂੰ 1918 ਦੀ ਗੱਲ ਦੱਸੀ ਸੀ, ਉਹ ਜਿਹੜੀ ਦੱਖਣ ਭਾਰਤ ਦੀ ਪ੍ਰਚਾਰ ਸਭਾ ਗਾਂਧੀ ਨੇ ਬਣਾਈ ਸੀ, ਕੀ ਲੋੜ ਪੈ ਗਈ ਸੀ ਉਹਨੂੰ ਇਹ ਚੀਜ਼ ਬਣਾਉਣ ਦੀ? ਯਾਨੀ ਕਿ ਅਸੀਂ ਇਹ ਨਾ ਲਈਏ ਕਿ ਸਿਰਫ ਇਹ RSS ਦਾ ਹੀ ਬ੍ਰੇਨ ਚਾਈਲਡ ਹੈਗਾ, ਇਹਦੇ ਪਿੱਛੇ ਉਹਨਾਂ ਹਿੰਦੂਤਵੀ ਤਾਕਤਾਂ ਦਾ ਪੂਰਾ ਰੋਲ ਆ ਜਿਹੜੇ ਆਪਣੇ ਆਪ ਨੂੰ ਸੈਕੂਲਰ ਵੀ ਕਹਾਉਂਦੇ ਨੇ। ਹੁਣ ਵੀ ਅੱਜ ਵੀ ਤੁਸੀਂ ਇਹ ਦੇਖੋ ਵੀ ਜਦੋਂ ਇਹ ਗੱਲ ਚੱਲੀ ਆ, ਚਾਹੇ ਤੁਸੀਂ ਮੀਡੀਆ ਦੇ ਵਿੱਚ ਦੇਖੋ, ਮੀਡੀਆ ਦੇ ਵਿੱਚ ਨਾ ਵੀ ਦੇਖੀ, ਜੇ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਆਮ ਲੋਕਾਂ ਦੀ ਇਹ ਗੱਲ ਸੁਣਦੇ ਆ ਤੇ ਆਮ ਲੋਕਾਂ ਦੇ ਦਿਮਾਗ ਦੇ ਵਿੱਚ ਵੀ ਇਹੀ ਗੱਲ ਪਈ ਹੋਈ ਆ ਵੀ ਹਿੰਦੀ ਜਿਹੜੀ ਹੈਗੀ ਆ ਉਹ ਬਣਨੀ ਚਾਹੀਦੀ ਆ, ਹਿੰਦੀ ਜਿਹੜੀ, ਜਦ ਕਿ ਦੂਸਰੇ ਪਾਸੇ ਉਹ ਇਹ ਵੀ ਕਹੀ ਜਾਂਦੇ ਆ ਲੋਕਮਈ ਰੂਪ 'ਚ, ਨਹੀਂ ਜੀ ਸਾਡੀ ਜਿਹੜੀ ਏਕਤਾ ਹੈਗੀ ਆ ਉਹ ਅਨੇਕਤਾ ਦੇ ਵਿੱਚ ਆ ਜੀ। ਇਹ ਵੀ ਕਿਉਂਕਿ ਇਹ ਤਰੀਕੇ ਨੇ ਤੁਹਾਡੇ ਉੱਤੇ ਚੀਜ਼ਾਂ ਥੋਪਣ ਦੇ। ਹੁਣ ਭਾਰਤ ਦੇ ਵਿੱਚ ਜੇ ਅਸੀਂ ਇਹ ਦੇਖਦੇ ਹਾਂ ਤੇ ਉਹਦੇ ਵਿੱਚ 22 ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਨੂੰ ਮਨਜ਼ੂਰ ਕੀਤਾ ਗਿਆ, ਉਹਨਾਂ ਨੂੰ ਮਾਨਤਾ ਦਿੱਤੀ ਗਈ ਆ। ਹੁਣ ਤੁਸੀਂ ਜੇ ਹਿੰਦੀ ਦੀ ਗੱਲ ਅਸੀਂ ਲਾਉਂਦੇ ਆ, ਹਿੰਦੀ ਦੀ ਜਿਹੜੇ ਲੋਕ ਨੇ ਜਿਹੜੇ ਹਿੰਦੀ ਬੋਲਦੇ ਨੇ ਉਹ ਤਾਂ ਭਾਰਤ ਦੇ ਵਿੱਚ 40% ਤੋਂ ਜ਼ਿਆਦਾ ਨਹੀਂ ਹੈਗੇ। ਜੀ 40% ਦੀ ਸੋਚ ਤੁਸੀਂ 60% ਦੇ ਉੱਤੇ ਥੋਪਣ ਦਾ ਜਦੋਂ ਯਤਨ ਕਰਦੇ ਆ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਇਹ ਕੋਈ ਅੱਜ ਦਾ ਯਤਨ ਨਹੀਂ ਹੋ ਰਿਹਾ। ਇਹ ਜਿਹੜੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਹਿੰਦੁਸਤਾਨ, ਇਹ ਕੋਈ ਬੀਜੇਪੀ ਦਾ ਨਾਰਾ ਨਹੀਂ ਹੈਗਾ। ਇਹ ਮੁੱਢ ਕਦੀਮ ਤੋਂ ਜਿਹੜਾ ਆ ਉਹ ਉਹਨਾਂ ਦੇ ਅਕੀਦੇ ਨੇ, ਉਹਨਾਂ ਦੀ ਸੋਚ ਦਾ, ਹਾਂ ਉਹ ਸੋਚ ਦਾ ਪ੍ਰਗਟਾਵਾ ਜਿਹੜਾ ਹੈਗਾ ਉਹ ਮੈਨੀਫੈਸਟੋ ਅੱਜ ਹੋ ਰਿਹਾ। ਜਿਹੜੀ ਸੋਚ ਬਣ ਪਈ ਸੀਗੀ ਉਹਦਾ ਜ਼ਾਹਰਾ ਰੂਪ ਜਿਹੜਾ ਹੈਗਾ ਉਹ ਸਾਨੂੰ ਅੱਜ ਦਿਖ ਰਿਹਾ। ਪਰ ਇਹਨੂੰ ਅਸੀਂ ਇਸ ਚੀਜ਼ ਦੀ ਗਲਤੀ ਨਾ ਕਰ ਲਈਏ ਇਹ ਸਮਝਣ ਦੀ ਕਿ ਇਹ 2014 ਦੇ ਵਿੱਚ ਜਿਹੜੀ ਇਹ ਕਹਾਣੀ ਸ਼ੁਰੂ ਹੋਈ ਆ, ਬਿਲਕੁਲ ਵੀ ਨਹੀਂ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਆ ਇਹ ਇੰਨੀਆਂ ਲਾਈਟਲੀ ਸਾਨੂੰ ਨਹੀਂ ਲੈਣੀਆਂ ਚਾਹੀਦੀਆਂ। ਇਹਦੇ ਲਈ ਸਾਨੂੰ ਲਾਮਬੰਦ ਹੋਣਾ ਚਾਹੀਦਾ। ਮੈਂ ਜਿਹੜੀ ਤੁਹਾਡੀ ਹਿੰਦੁਸਤਾਨ ਦੀ ਇਸ ਗੱਲ ਦੇ ਉੱਤੇ ਮੈਂ ਸਿਰਫ ਇੰਨੀ ਕਿ ਟਿੱਪਣੀ ਇਹ ਕਰਨੀ ਚਾਹਾਂਗਾ ਕਿ ਇਹਦਾ ਇਤਿਹਾਸ ਫਰੋਲਣ ਦੀ ਲੋੜ ਨਹੀਂ ਹੈਗੀ ਇਸ ਚੀਜ਼ ਦੀ, ਉਹਦੀ ਉਸ ਚੀਜ਼ ਦੀ ਮਾਨਸਿਕਤਾ ਫਰੋਲਣ ਦੀ ਲੋੜ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ 1918-20 ਦੇ ਵਿੱਚ ਸ਼ੁਰੂ ਹੋ ਗਿਆ ਸੀ, ਜਦੋਂ ਉਹਨਾਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਹੁਣ ਜਿਹੜੇ ਬ੍ਰਿਟਿਸ਼ ਨੇ ਉਹ ਥੋੜੇ ਕਮਜ਼ੋਰ ਪੈ ਰਹੇ ਨੇ। ਸੋ ਸਾਨੂੰ ਇਸ ਗੱਲ ਦੇ ਲਈ ਸੁਚੇਤ ਰਹਿਣਾ ਪਏਗਾ ਜੀ। ਬਿਲਕੁਲ, ਸਾਨੂੰ ਇਸ ਗੱਲ ਦਾ ਵਿਰੋਧ ਵੀ ਕਰਦੇ ਰਹਿਣਾ ਪਏਗਾ। ਹਰਪ੍ਰੀਤ ਸਿੰਘ ਜੀ, ਇੱਥੇ ਇੱਕ ਸਵਾਲ ਇਹ ਵੀ ਉੱਠਦਾ, ਜਿਵੇਂ ਅਸੀਂ ਇਹਦੇ ਬੈਕਗਰਾਉਂਡ ਦੀ ਵੀ ਗੱਲ ਕਰ ਰਹੇ ਹਾਂ ਵੀ ਇਹ ਕੋਈ ਨੀਤੀ ਨਵੀਂ ਨਹੀਂ ਹੈਗੀ ਤੇ ਪਿਛਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ਾਂ ਕਈ ਤਰੀਕਿਆਂ ਦੇ ਨਾਲ ਕੀਤੀਆਂ ਜਾ ਚੁੱਕੀਆਂ ਨੇ ਕਿ ਜਿਹੜੀ ਹਿੰਦੀ ਹੈ ਉਹਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਜਾਵੇ ਜਾਂ ਬਾਕੀ ਭਾਸ਼ਾਵਾਂ ਨੂੰ ਨੈਗੇਟ ਕਰਕੇ ਹਿੰਦੀ ਨੂੰ ਅੱਗੇ ਲਿਆਉਣ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲਦੀ ਹੈ। ਤੇ ਪਰ ਜੇ ਤਰੀਕਿਆਂ ਦੀ ਗੱਲ ਕਰਨੀ ਹੋਵੇ ਤਾਂ ਕਿਹੜੇ ਤਰੀਕੇ ਹੈਗੇ ਆ ਜਿਹਦੇ ਰਾਹੀਂ ਸਟੇਟ ਵੱਲੋਂ, ਹਕੂਮਤ ਵੱਲੋਂ ਇਹ ਕਿਹੜੇ ਤਰੀਕੇ ਅਪਣਾਏ ਜਾਂਦੇ ਨੇ ਤਾਂ ਕਿ ਬਾਕੀ ਭਾਸ਼ਾਵਾਂ ਨੂੰ ਦਰਕਿਨਾਰ ਕਰਕੇ ਹਿੰਦੀ ਨੂੰ ਮੂਹਰੇ ਲਿਆਂਦਾ ਜਾ ਸਕੇ? ਵੀਰ ਜੀ ਬਹੁਤ ਸਾਰੀਆਂ, ਪਹਿਲੀ ਗੱਲ ਤਾਂ ਜਿਹੜਾ ਕੁਰਿਕੂਲਮ ਦੇ ਵਿੱਚ ਜਿਹੜਾ ਹਰ ਇੱਕ ਚੀਜ਼ ਨੂੰ ਨੈਸ਼ਨਲਾਈਜ਼ ਕੀਤਾ ਜਾ ਰਿਹਾ, ਚਾਹੇ ਉਹ ਬੈਂਕਾਂ ਨੇ, ਚਾਹੇ ਉਹ ਹੋਰ ਰਿਸੋਰਸਿਸ ਨੇ, ਚਾਹੇ ਉਹ ਸਟੇਟਾਂ ਦੇ ਨਾਲ ਕੇਂਦਰ ਨੂੰ ਜਿਹੜੇ ਨੇ ਵੱਧ ਅਧਿਕਾਰ ਦਿੱਤੇ ਜਾ ਰਹੇ ਨੇ, ਫਿਰ ਹੌਲੀ ਹੌਲੀ ਉਹ ਸੜਕਾਂ ਦੇ ਉੱਤੇ ਪਹੁੰਚਦੇ ਨੇ, ਹੌਲੀ ਹੌਲੀ ਉਹ ਹੋ ਕੀ ਰਿਹਾ ਥੋੜੇ ਰੂਪ ਦੇ ਵਿੱਚ, ਤਾਂ ਕਿ ਇੱਕਦਮ ਉਹ ਫਲੈਸ਼ ਪੁਆਇੰਟ ਬਣ ਕੇ ਅੱਗੇ ਨਾ ਆਵੇ। ਬੜੇ ਗੁੰਝਵੇਂ ਰੂਪ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ, ਪਹਿਲਾਂ ਵੀ ਚੱਲ ਰਹੀਆਂ ਸੀ, ਪਰ ਪ੍ਰਤੱਖ ਰੂਪ ਦੇ ਵਿੱਚ ਅੱਜ ਸਾਹਮਣੇ ਸਾਡੇ ਆ ਰਹੀਆਂ ਨੇ। ਸਕੂਲਾਂ ਦੇ ਵਿੱਚ ਅੱਜ ਤੁਸੀਂ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਹੁਣ ਜਿਹੜੀ ਇਹ ਪੋਪੂਲੈਰਿਟੀ ਜਿਹੜੀ ਹੈਗੀ ਆ ਉਹ 39.3% ਤੋਂ ਲੈ ਕੇ 49.5% ਤੇ 49.3% ਤੇ ਤੱਕ ਅੱਜ ਪਹੁੰਚ ਗਈ ਆ। ਉਹਦੇ ਵਿੱਚ ਸਕੂਲਾਂ ਦੇ ਵਿੱਚ ਹਿੰਦੀ ਨੂੰ ਜਬਰਨ ਥੋਪਣ ਦੇ ਕਰਕੇ ਜਿਹੜੇ ਸਾਡੇ ਬੱਚੇ ਨੇ, ਮੈਂ ਆਪਣੇ ਪਰਿਵਾਰਾਂ ਦੀ ਅੱਜ ਗੱਲ ਕਰ ਰਿਹਾ, ਸਾਡੇ ਆਪਣੇ ਪਰਿਵਾਰਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਪੰਜਾਬੀ ਪੜ੍ਹ ਕੇ, ਪੰਜਾਬੀ ਸੁਣ ਕੇ, ਪੰਜਾਬੀ ਬੋਲ ਕੇ ਰਾਜੀ ਨਹੀਂ। ਕਿਉਂ ਰਾਜੀ ਨਹੀਂ? ਕਿਉਂਕਿ ਉਹਨਾਂ ਦੇ ਵਿੱਚ ਇੱਕ ਸੂਖਮ ਅਹਿਸਾਸ ਕਮਤਰੀ ਜਿਹੜਾ ਹੈਗਾ ਆ। ਸਕੂਲਾਂ ਦੇ ਵਿੱਚ ਜਦੋਂ ਬੱਚੇ ਦਾ ਮਨ ਬਿਲਕੁਲ ਸਾਫ਼ ਹੁੰਦਾ,
ਸਕੂਲਾਂ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਪਾ ਦਿੱਤਾ ਜਾਂਦਾ ਵੀ ਭਾਈ ਜੇ ਤੂੰ ਪੰਜਾਬੀ ਬੋਲੂਗਾ ਤੇ ਤੈਨੂੰ ਜੁਰਮਾਨਾ ਲੱਗੇਗਾ, ਤੈਨੂੰ ਸਜ਼ਾ ਹੋਏਗੀ। ਸੋ ਸਾਡੇ ਬੱਚਿਆਂ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਜੇ ਅਸੀਂ ਆਪਣੀ ਮਾਂ ਬੋਲੀ ਬੋਲਾਂਗੇ ਤੇ ਹੋ ਸਕਦਾ ਕਿ ਅਸੀਂ ਕੋਈ ਜ਼ੁਰਮ ਕਰ ਰਹੇ ਹੋਵਾਂਗੇ ਜਾਂ ਅਸੀਂ ਕੋਈ ਮਾੜੀ ਗੱਲ ਜਿਹੜੀ ਹੈਗੀ ਉਹ ਕਰ ਰਹੇ ਹੋਵਾਂਗੇ ਜੀ। ਇਹ ਇੱਕ ਫਿਰ ਜਿਸ ਤਰੀਕੇ ਦੇ ਨਾਲ ਹੁਣ ਉਹ ਚਾਹੇ ਉਹ ਫਿਲਮਾਂ ਨੇ, ਚਾਹੇ ਉਹ ਟੀਵੀ ਪ੍ਰੋਗਰਾਮ ਨੇ, ਜਿਨ੍ਹਾਂ ਦੇ ਵਿੱਚ ਅੱਜ ਜੇ ਸਰਵੇ ਕੋਈ ਕਰਾਇਆ ਜਾਵੇ ਤੇ ਮੇਰਾ ਖਿਆਲ ਇਹ ਹੋਏਗਾ ਕਿ 90% ਜਿਹੜੇ ਲੋਕ ਨੇ ਜਾਂ ਇਸ ਤੋਂ ਵੀ ਜ਼ਿਆਦਾ ਜਿਹੜੇ ਲੋਕ ਨੇ ਅੱਜ ਕਾਊਚ ਪੋਟੈਟੋ ਬਣ ਕੇ ਸਾਡੇ ਟੀਵੀਆਂ ਦੇ ਅੱਗੇ ਜੁੜੇ ਹੋਣਗੇ, ਜੁੰਬੜੇ ਹੋਣਗੇ। ਉਹਨਾਂ ਦੇ ਵਿੱਚ ਕੀ ਪਰੋਸਿਆ ਜਾਂਦਾ, ਉਹ ਚਾਹੇ ਫਿਲਮਾਂ ਦੇ ਰੂਪ ਦੇ ਵਿੱਚ ਹੋਵੇ, ਚਾਹੇ ਗਾਣਿਆਂ ਦੇ ਗੀਤਾਂ ਦੇ ਰੂਪ ਦੇ ਵਿੱਚ ਹੋਵੇ, ਚਾਹੇ ਜਿਹੜੇ ਨਾਟਕ ਨੇ ਉਹ ਉਹਨਾਂ ਦੇ ਰੂਪ ਦੇ ਵਿੱਚ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਹਾਂ ਇੱਕ ਚੀਜ਼ ਮੈਂ ਹੋਰ ਐਡ ਇਹਦੇ ਵਿੱਚ ਜ਼ਰੂਰ ਕਰਨੀ ਚਾਹਾਂਗਾ, ਖਾਸ ਤੌਰ ਦੇ ਉੱਤੇ ਪੰਜਾਬ ਵਰਗੇ ਜਿਹੜੇ ਇਲਾਕੇ ਨੇ ਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਇੰਨੀ ਪਾਪੂਲੇਸ਼ਨ ਜਿਹੜੀ ਜੇ ਕੇਰਲਾ ਦੇ ਵਿੱਚ 2% ਦੇ ਕਰੀਬ ਆ ਤੇ 50% ਦੇ ਕਰੀਬ ਜਿਹੜੀ ਹੈਗੀ ਆ ਉਹ ਪੋਪੂਲੈਰਿਟੀ ਪੰਜਾਬ ਦੇ ਵਿੱਚ ਆ। ਤੇ ਮੈਂ ਇਹਦਾ ਇੱਕ ਵੱਡਾ ਕਾਰਨ ਜਿਹੜੀ ਪੰਜਾਬ ਦੀ ਵਸੋਂ ਦਾ ਜ਼ਿਆਦਾ ਕਰਕੇ ਹਿੰਦੀਕਰਨ ਜਿਹੜਾ ਹੋ ਰਿਹਾ ਉਹਨੂੰ ਵੀ ਇੱਕ ਮੈਂ ਕਾਰਨ ਮੰਨਦਾ। ਜਿਹੜਾ ਉੱਥੇ ਜਿਹੜਾ ਯੂਪੀ ਤੋਂ, ਬਿਹਾਰ ਤੋਂ ਜਾਂ ਦੂਸਰੇ ਪ੍ਰਾਂਤਾਂ ਤੋਂ ਜਿਹੜੇ ਲੋਕਾਂ ਨੂੰ ਧੱਕਿਆ ਜਾ ਰਿਹਾ ਉਸ ਚੀਜ਼ ਦੇ ਵਿੱਚ, ਤਾਂ ਕਿ ਇਹ ਜਿਹੜੀ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ, ਜਿਹੜੀ ਜਨਸੰਖਿਆ ਹੈਗੀ ਆ, ਉਹਨੂੰ ਪਤਲਾ ਕੀਤਾ ਜਾ ਸਕੇ। ਮੈਂ ਇੱਕ ਚੀਜ਼ ਆਪਣੇ ਸਰੋਤਿਆਂ ਦੇ ਰੂਬਰੂ ਇਹ ਜ਼ਰੂਰ ਰੱਖਣੀ ਚਾਹੁੰਦਾ ਕਿ ਭਾਈ ਜੇਕਰ ਤੁਸੀਂ 2001 ਦੀ ਔਰ 2011 ਦੀ ਜਿਹੜੀ ਮਰਦਮਸ਼ੁਮਾਰੀ ਦੇਖੋਗੇ, ਪਹਿਲੀ ਗੱਲ ਤਾਂ ਮੈਂ ਉਹਦੇ 'ਚ ਇਹ ਦੱਸਣਾ ਚਾਹਾਂਗਾ ਕਿ ਮਰਦਮਸ਼ੁਮਾਰੀਆਂ ਪੈਨਸਲਾਂ ਦੇ ਨਾਲ ਉਹ ਜਿਹੜੇ ਅਧਿਕਾਰੀ ਆਉਂਦੇ ਨੇ ਉਹ ਤੁਹਾਡੀਆਂ ਪੈਨਸਲਾਂ ਦੇ ਨਾਲ ਨੋਟ ਕਰਦੇ। ਹੁਣ ਪੈਨਸਲਾਂ ਕਿੱਥੇ ਮਿਟ ਕੇ ਕਿਹੜਾ ਜਿਹੜਾ ਟੀਕਾ ਹੈਗਾ ਉਹ ਕਿਹੜੇ ਖਾਨੇ ਦੇ ਵਿੱਚ ਲੱਗਣਾ ਕੀ ਪਤਾ, ਕਿਸੇ ਨੂੰ ਕੁਝ ਪਤਾ ਨਹੀਂ ਹੈਗਾ। ਮੈਨੂੰ ਇਹ ਲੱਗਦਾ ਕਿ ਮੇਰੀ ਇਹ ਸੋਚ ਹੈ ਕਿ ਅੱਜ ਸਿੱਖ ਪੰਜਾਬ ਦੇ ਵਿੱਚ ਮਾਈਨੋਰਿਟੀ ਦੇ ਵਿੱਚ ਆ ਚੁੱਕੇ ਨੇ, ਪਰ ਇਸ ਗੱਲ ਦਾ ਲੋਕਾਂ ਦੇ ਵੱਲੋਂ ਵਿਰੋਧ ਨਾ ਹੋਵੇ। ਕਾਗਜ਼ਾਂ ਦੇ ਵਿੱਚ ਅਜੇ ਵੀ ਜਿਹੜੇ ਸਿੱਖ ਨੇ ਉਹ ਪੰਜਾਬ ਦੇ ਵਿੱਚ ਮੈਜੋਰਿਟੀ ਦੇ ਵਿੱਚ ਦਿਖਾਏ ਜਾ ਰਹੇ ਨੇ। ਮੈਂ ਇਹ ਛੋਟੀ ਜਿਹੀ ਐਗਜ਼ਾਮਪਲ ਇਹਦੇ ਬਾਰੇ ਉਹ ਜ਼ਰੂਰ ਦੇਣੀ ਚਾਹਾਂਗਾ ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਆ ਉਹ ਹਿੰਦੀ ਕਿਵੇਂ ਪੋਪੂਲਰ ਹੋ ਰਹੀ ਆ, ਮੈਂ ਖਾਸ ਤੌਰ ਦੇ ਉੱਤੇ ਪੰਜਾਬ ਦੀ ਗੱਲ ਇੱਥੇ ਉਹ ਲਿਆ ਰਿਹਾ ਕਿਉਂਕਿ ਮੇਰਾ ਜ਼ਿਆਦਾ ਮੇਰੀ ਜਿਹੜੀ ਸੋਚ ਜਾਂ ਮੇਰਾ ਝੁਕਾਅ ਮੇਰੇ ਆਪਣੇ ਪ੍ਰਾਂਤ ਵੱਲ ਹੋਏਗਾ, ਮੇਰੀ ਆਪਣੀ ਸਟੇਟ, ਮੇਰੀ ਆਪਣੀ ਧਰਤੀ, ਮੇਰੇ ਆਪਣੇ ਲੋਕਾਂ ਵੱਲ ਹੋਏਗਾ। ਤਾਂ ਕਰਕੇ ਮੈਂ ਬਾਰ-ਬਾਰ ਪੰਜਾਬ ਦੀ ਗੱਲ ਜਿਹੜੀ ਹੈਗੀ ਆ ਤੁਹਾਡੇ ਸਾਹਮਣੇ ਉਹ ਕਰਾਂਗਾ। ਪੰਜਾਬ ਦੀ 2011 ਦੀ ਸੈਂਸਸ ਇਹ ਕਹਿ ਰਹੀ ਹੈ ਕਿ ਕੁੱਲ 45,65,000 ਜਿਹੜੇ ਪਰਿਵਾਰ ਨੇ ਪੰਜਾਬ ਦੇ ਵਿੱਚ ਵੱਸਦੇ ਸੀਗੇ। 2,33,00,000 ਦੀ ਜਿਹੜੀ ਉਹਨਾਂ ਦੀ ਪਾਪੂਲੇਸ਼ਨ ਸੀ, ਉਹਨਾਂ ਦੀ ਆਬਾਦੀ ਸੀ, ਉਹਨਾਂ ਦੀ ਜਨਸੰਖਿਆ ਸੀ। ਹੁਣ ਸਾਨੂੰ ਸਭ ਨੂੰ ਪਤਾ ਕਿ ਜਹਾਜ਼ਾਂ ਦੇ ਜਹਾਜ਼ ਭਰ ਕੇ ਹਰ ਰੋਜ਼ ਜਿਹੜੇ ਪੰਜਾਬ ਤੋਂ ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਨੂੰ ਜਾ ਰਹੇ ਨੇ। ਇਹਦੇ ਵਿੱਚ ਕੋਈ ਵੀ ਜਿਹੜਾ ਬੰਦਾ ਹੈਗਾ ਆ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰੇਗਾ। ਸਾਡੇ ਜਿਹੜੇ ਬੱਚੇ ਨੇ ਉਹ ਨਸ਼ਿਆਂ ਦੇ ਨਾਲ ਮਰ ਰਹੇ ਨੇ। ਸਾਡੇ ਜਿਹੜੇ ਬੱਚੇ ਨੇ ਜਾਂ ਸਾਡੇ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਤੇ ਮਰ ਰਹੇ ਨੇ, ਫਾਹੇ ਲੈ ਕੇ ਮਰ ਰਹੇ ਨੇ। ਕੋਈ ਵੀ ਮੈਨੂੰ ਇਸ ਤਰੀਕੇ ਦਾ ਕੋਈ ਪੈਮਾਨਾ ਨਹੀਂ ਦਿਖ ਰਿਹਾ ਜਿਹੜਾ ਇਹ ਦੱਸਦਾ ਹੋਵੇ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਵਸੋਂ ਵੱਧਦੀ ਹੋਏ। ਪਰ ਜਿਹੜੀ 2011 ਦੀ ਸੈਂਸਸ ਆ ਉਹਦੇ ਵਿੱਚ ਕੋਈ 53 ਲੱਖ ਦੇ ਕਰੀਬ ਫੈਮਲੀਆਂ ਹੋ ਜਾਂਦੀਆਂ, ਪਰਿਵਾਰ ਹੋ ਜਾਂਦੇ ਨੇ ਔਰ ਪੰਜਾਬ ਦੀ ਵਸੋਂ 2,70,00,000 ਦੀ ਵਸੋਂ ਜਿਹੜੀ ਪੰਜਾਬ ਦੇ ਵਿੱਚ ਹੋ ਜਾਂਦੀ ਆ। ਹੁਣ ਮੇਰਾ ਸਵਾਲ ਇਹ ਹੈਗਾ ਕਿ ਉਹ 44 ਲੱਖ ਬੰਦਾ ਜਿਹੜਾ ਹੈਗਾ ਉਹ ਕੌਣ ਆਇਆ, ਉਹ ਕੌਣ ਨੇ? ਕੀ ਤੁਹਾਨੂੰ ਇਹ ਲੱਗ ਰਿਹਾ ਕਿ ਇਹੋ ਜਿਹੇ ਸਾਰੇ ਪੈਮਾਨਿਆਂ ਦੇ ਚੱਲਦਿਆਂ ਹੋਇਆ, ਇਹੋ ਜਿਹੇ ਸਾਰੇ ਹਾਲਾਤਾਂ ਦੇ ਚੱਲਦਿਆਂ ਹੋਇਆ ਪੰਜਾਬ ਦੇ ਵਿੱਚ ਇੰਨੀ ਪਾਪੂਲੇਸ਼ਨ ਵੱਧ ਸਕਦੀ ਹੈ? ਜੇ ਸਾਡੇ ਬੱਚੇ ਇੱਧਰ ਆ ਰਹੇ ਨੇ, ਜੇ ਸਾਡੇ ਲੋਕ ਇੱਧਰ ਆ ਰਹੇ ਨੇ, ਮੌਤਾਂ ਹੋ ਰਹੀਆਂ ਨੇ, ਜਿਹੜੀ ਬੱਚੇ ਪੈਦਾ ਕਰਨ ਦੀ ਦਰ ਜਿਹੜੀ ਆ ਉਹ ਘਟ ਰਹੀ ਆ, ਫਿਰ ਕੀ ਕਾਰਨ ਨੇ ਕਿ ਅੱਜ ਵੀ ਅਸੀਂ ਉੱਥੇ ਮੈਜੋਰਿਟੀ ਦੇ ਵਿੱਚ ਆ? ਅੱਜ ਅਸੀਂ ਮੈਜੋਰਿਟੀ ਦੇ ਵਿੱਚ, ਮੇਰੇ ਹਿਸਾਬ ਦੇ ਨਾਲ, ਮੈਂ ਗਲਤ ਵੀ ਹੋ ਸਕਦਾ, ਇਹ ਮੇਰਾ ਕਿਆਸਾ ਆ, ਇਹ ਮੇਰੀ ਸਪੈਕੂਲੇਸ਼ਨ ਹੈਗੀ ਆ। ਸੋ
ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਨੇ ਉਹ ਇਸ ਚੀਜ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ ਕਿ ਵਾਕਈ ਪੰਜਾਬ ਦੇ ਵਿੱਚ ਜਿਹੜੀ ਪੋਪੂਲੈਰਿਟੀ ਵਧਣ ਦਾ ਕਾਰਨ, ਇੱਕ ਵੱਡਾ ਕਾਰਨ ਜਿਹੜੀ ਹਿੰਦੀ ਬੋਲੀ ਵਾਲੀ ਜਿਹੜੇ ਪ੍ਰਾਂਤ ਨੇ ਉਹਨਾਂ ਦੇ ਵਿੱਚੋਂ ਹਿਜਰਤ ਕਰਕੇ ਕਰਵਾ ਕੇ ਜਿਹੜੇ ਲੋਕ ਇੱਥੇ ਭੇਜੇ ਗਏ ਨੇ, ਮਾਈਗ੍ਰੇਟ ਕਰਵਾ ਕੇ ਜਿਹੜੇ ਇੱਥੇ ਭੇਜੇ ਗਏ ਨੇ, ਉਹ ਵੀ ਬਹੁਤ ਵੱਡਾ ਇਹਦੇ 'ਚ ਕਾਰਨ ਹੋ ਸਕਦੇ ਨੇ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਬਿਲਕੁਲ ਜਿਵੇਂ ਤੁਸੀਂ ਸਾਰੇ ਵਿਚਾਰ ਆਪਣੇ ਸਾਂਝੇ ਕੀਤੇ, ਅੰਤ ਦੇ ਵਿੱਚ ਇਹੀ ਗੱਲ ਕਹਿਣੀ ਬਣਦੀ ਹੈ ਕਿ ਸਾਨੂੰ ਇੰਡੀਵਿਜੂਅਲੀ ਵੀ ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਆਪਣਾ ਫਰਜ਼ ਪਛਾਣਨ ਦੀ ਲੋੜ ਹੈ ਤਾਂ ਕਿ ਜਿਹੜੀ ਮਾਂ ਬੋਲੀ ਤੇ ਜਿਹੜੇ ਇਹ ਹਮਲੇ ਹੋ ਰਹੇ ਆ ਇਹਨਾਂ ਨੂੰ ਰੋਕਿਆ ਜਾ ਸਕੇ। ਜਾਗਰੂਕਤਾ ਜਿਹੜੀ ਹੈ ਉਹ ਇੰਡੀਵਿਜੂਅਲ ਲੈਵਲ ਤੇ ਆਪਣੇ ਆਲੇ ਦੁਆਲੇ, ਆਪਣੇ ਆਸ-ਪਾਸ ਜਿੰਨੇ ਵੀ ਬੰਦੇ ਹੈਗੇ ਆ ਉਹਨਾਂ ਤੱਕ ਪਹੁੰਚ ਕਰਨ ਦੀ ਜਾਂ ਅਦਰਵਾਈਜ਼ ਇਸ ਪਾਰਟ ਨੂੰ ਉਜਾਗਰ ਕਰਨ ਦੀ, ਜਗ ਜ਼ਾਹਰ ਕਰਨ ਦੀ ਲੋੜ ਹੈ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਔਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਸਰਦਾਰ ਹਰਪ੍ਰੀਤ ਸਿੰਘ ਟੋਰਾਂਟੋ ਤੋਂ, ਮੀਡੀਆ ਪਰਸਨੈਲਿਟੀ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਨਾਲ ਜਿਹੜਾ ਇਸ ਵਕਤ ਹਿੰਦੀ ਨੂੰ ਇੰਪੋਜ਼ ਕੀਤਾ ਜਾ ਰਿਹਾ ਹੈ ਇਹਦਾ ਹੀ ਜਿਹੜੀ ਬੈਕਗਰਾਊਂਡ ਹੈਗੀ ਹੈ ਉਹ ਆਪਣੇ ਵਿਚਾਰਾਂ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਹੈ। ਉਮੀਦ ਕਰਦੇ ਹਾਂ ਇਹ ਵਿਚਾਰ ਚਰਚਾ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।